ਜਿਹੜੇ ਐਸਿਡੀ ਵਾਸਤੇ ਪੁੱਛਦੇ ਸੀਗੇ, ਐਸਿਡ, ਉਹ ਤੁਸੀਂ ਅਬ ਪੀਤੀ ਕਰ ਚੂਰਨ ਮਿਲਦਾ ਜੀ, ਅਬ ਪੀਤੀ ਕਰ ਚੂਰਨ, ਉਹ ਤੁਸੀਂ 1 ਚਮਚਾ ਸਵੇਰ ਨੂੰ ਨਾਰੀਅਲ ਦੇ ਪਾਣੀ ਨਾਲ ਲੈ ਲਿਆ ਕਰੋ, ਇਹ ਠੀਕ ਰਹੇਗਾ ਤੁਹਾਨੂੰ। ਫਿਰ ਨੰਬੋਲੀਆਂ, ਜਿਹੜੀਆਂ ਨਿੰਬ ਦੀਆਂ ਨੰਬੋਲੀਆਂ ਹੁੰਦੀਆਂ, ਉਹ ਤੁਸੀਂ ਲੈ ਸਕਦੇ ਹੈਗੇ, ਪੀ ਕੇ 10 ਨੰਬੋਲੀਆਂ ਉਹ ਤੁਸੀਂ ਲੈ ਸਕਦੇ ਹੈਗੇ। ਫਿਰ ਤਿਰਫਲੇ ਪਾਊਡਰ ਦਾ 1 ਚਮਚਾ ਤੁਸੀਂ ਮੂਲੀਆਂ ਦੇ ਪੱਤਿਆਂ ਦੇ ਰਸ ਨਾਲ ਇਹ ਲੈ ਲਿਆ ਕਰੋ, ਇਹ ਵੀ ਐਸਿਡਿਟੀ ਨੂੰ ਠੀਕ ਰਹਿੰਦਾ। ਫਿਰ ਗਾਜਰ ਦਾ ਰਸ ਤੁਸੀਂ ਆਪਣੇ ਕੱਢ ਕੇ ਪੀਏ ਕਰੋ, ਉਹ ਠੀਕ ਹੈਗਾ। ਪੱਤ ਗੋਭੀ ਜਿਹੜੀ ਹੁੰਦੀ ਹੈ ਉਹਦਾ ਰਸ ਕੱਢ ਕੇ ਪੀ ਲਿਆ ਕਰੋ, ਉਹ ਠੀਕ ਹੈਗਾ ਇਹਦੇ ਵਾਸਤੇ। ਫਿਰ ਸੰਤਰੇ ਦੇ ਰਸ ਦੇ ਵਿੱਚੋਂ ਤੁਸੀਂ ਆਪਣੇ ਭੁੰਨਿਆ ਵਾ ਜੀਰਾ ਪਾ ਕੇ, ਸਿੰਧਾ ਲੂਣ ਪਾ ਕੇ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ ਤੇਜ਼ਾਬ ਵਾਲੇ, ਉਹਨਾਂ ਨੂੰ ਵਧੀਆ ਚੀਜ਼ ਰਹਿੰਦੀ ਹੈ। ਅੱਛਾ, ਫਿਰ ਜਿਹੜੀ ਹਰੜਾਂ ਹੁੰਦੀਆਂ, ਹਰੜ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਇਹਦੇ ਵਿੱਚੋਂ ਤੁਸੀਂ ਜਿਹੜਾ ਹੁੰਦਾ ਔਲੇ ਦਾ ਜੂਸ ਉਹ ਪੀ ਲਿਆ ਕਰੋ, ਉਹ ਵੀ ਠੀਕ ਰਹਿੰਦਾ ਹੈਗਾ। ਇਹ ਸਾਰਿਆਂ ਤੋਂ ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਜੇ ਤੁਸੀਂ ਆਪਣੇ ਜਿਹੜਾ ਪੇਠਾ, ਜਿਹਦੀ ਮਠਿਆਈ ਬਣਾਉਂਦੇ ਪੇਠੇ ਦੀ, ਚਿੱਟਾ ਪੇਠਾ ਵਾਈਟ, ਜੇ ਉਹਦਾ ਜੂਸ ਕੱਢ ਕੇ ਪੀਏ ਕਰੇ, ਉਹ ਸਵੇਰ ਨੂੰ 1 ਗਿਲਾਸ ਜਾਂ ਜਿੰਨਾ ਤੁਸੀਂ ਪੀਣਾ ਹੈਗਾ, ਅੱਧਾ ਪੌਣਾ ਗਿਲਾਸ, ਉਹ ਪੀਣ ਲੱਗ ਜਾਓ, ਇਹਦੇ ਨਾਲ ਸਾਰਾ ਆਪਣੇ ਐਸਿਡ ਐਨ ਖਤਮ ਹੋ ਜਾਊਗਾ ਜੀ ਜਮਾਂ ਤੇ। ਇਹ ਬਹੁਤ ਵਧੀਆ ਚੀਜ਼ ਹੈਗੀ। ਤੇ ਜਿਹੜੇ ਖਾਂਸੀ ਵਾਸਤੇ ਪੁੱਛੇ, ਖਾਂਸੀ ਹੈਗੀ, ਉਹ ਲੈ ਸਕਦੇ ਹੈਗੇ ਮਗਾ, ਸੁੰਡ, ਕਾਲੀ ਮਿਰਚਾਂ, ਇਹ ਤੁਸੀਂ ਲੈ ਕੇ 1 ਚਮਚਾ ਇਹਦਾ ਤੇ 1 ਚਮਚਾ ਸ਼ਹਿਦ ਦਾ, ਇਹ ਮਿਕਸ ਕਰਕੇ ਆਪਣੇ ਖਾ ਲਿਆ ਕਰੋ, ਇਹ ਵਧੀਆ ਚੀਜ਼ ਰਹੂਗੀ ਸਾਰੇ ਵਾਸਤੇ। ਜਾਂ ਫਿਰ ਨਹੀਂ ਤਾਂ ਜੇ ਸੁੱਕੀ ਜਿਹੀ ਖੰਘ ਆਉਂਦੀ ਹੈ ਤਾਂ ਬੇਹੜਾ, ਜਿਹੜਾ ਹੁੰਦਾ ਬੇਹੜਾ, ਉਹਦਾ 1 ਪੀਸ ਮੂੰਹ ਰੱਖ ਕੇ ਚੂਸੀ ਗਏ, ਉਹਦੇ ਨਾਲ ਖਾਂਸੀ ਠੀਕ ਹੋ ਜਾਂਦੀ ਹੈਗੀ। ਫਿਰ ਇਹਦੇ ਨਾਲ ਤੁਸੀਂ ਆਪਣੇ ਤਿਰਫਲਾ ਪਾਊਡਰ ਜਿਹੜਾ ਹੁੰਦਾ, 1 ਚਮਚਾ ਇਹਦਾ ਤਿਰਫਲੇ ਪਾਊਡਰ ਦਾ ਤੇ 1 ਚਮਚਾ ਸ਼ਹਿਦ ਦਾ, ਜਾਂ ਜੇ ਇਕੱਠੇ ਹੀ ਬਣਾ ਕੇ ਰੱਖ ਲਓ। 1 ਤਿਰਫਲਾ ਪਾਊਡਰ ਤੁਸੀਂ ਲੈ ਕੇ ਉਹਨਾਂ ਸ਼ਹਿਦ ਪਾ ਲਓ, ਜਿਸ ਤਰ੍ਹਾਂ ਪਤਲਾ ਜਿਹਾ ਜਾਮ ਜੇ ਮੰਗੂ ਬਣ ਜਾਵੇ, ਉਹ ਤੁਸੀਂ 1 ਚਮਚਾ ਸਵੇਰ ਨੂੰ ਲੈ ਲਿਆ ਕਰੋ, 1 ਚਮਚਾ ਸ਼ਾਮ ਨੂੰ ਲੈ ਲਿਆ ਕਰੋ। ਐਨ ਸਾਰੀ ਪੱਕੀ 100% ਗਰੰਟੀ ਹੈ। ਜਿੰਨੀ ਮਰਜ਼ੀ ਖੰਘ ਹੋਵੇ, ਬੱਕਮ ਆਉਂਦੀ ਹੋਵੇ, ਲੰਗਸਮਾ ਕੋਈ ਪ੍ਰੋਬਲਮ, ਇਹ ਆਪਣਾ ਘਰ ਦਾ ਅਜਮਾਇਆ ਵਾ ਨੁਕਸਾ ਜੀ, ਮੈਂ ਆਪਣੀ ਵਾਈਫ ਤੇ ਅਜਮਾਇਆ ਸੀਗਾ ਜੀ, ਇਹ ਉਹਨੇ ਬਹੁਤ ਬਹੁਤ ਵਧੀਆ ਰਿਹਾ, ਆਪਣੇ ਬਹੁਤ ਗੁੱਡ ਨੁਕਸਾ ਹੈਗਾ ਹੈ। ਜਾਂ ਫਿਰ ਨਹੀਂ ਤੁਸੀਂ ਤੁਲਸੀ, ਹਰੜਾਂ ਤੇ ਮਿਸ਼ਰੀ, ਇਹ ਬਰਾਬਰ ਲੈ ਕੇ ਸੁੱਕੀ ਤੁਲਸੀ ਲੈਣੀ, ਇਹਦਾ ਪਾਊਡਰ ਜਾਂ ਬਣਾ ਲਓ ਤੁਸੀਂ, 1 ਚਮਚਾ ਇਹਦਾ ਤੇ 1 ਚਮਚਾ ਸ਼ਹਿਦ ਦਾ, ਇਹ ਪਾ ਕੇ ਤੁਸੀਂ ਖਾ ਸਕਦੇ ਹੈਗੇ। ਫਿਰ ਤੇਜ ਪੱਤੇ ਦਾ ਚੂਰਨ ਜਿਹੜਾ ਹੁੰਦਾ, ਤੇਜ ਪੱਤਾ ਹੁੰਦਾ, ਉਹਦਾ ਹੀ ਚੂਰਨ ਬਣਾ ਲਓ, 2 ਚਮਚੇ ਉਹ ਤੇ 1 ਚਮਚਾ ਸ਼ਹਿਦ, ਇਹ ਮਿਲਾ ਕੇ ਤੁਸੀਂ ਖਾ ਸਕਦੇ ਹੈਗੇ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਬੱਕਰੀ ਦੇ ਦੁੱਧ ਦੇ ਵਿੱਚੋਂ ਤੁਸੀਂ 1 ਚਮਚਾ ਹਲਦੀ ਦਾ ਪਾ ਕੇ ਪੀਓ, ਇਹਦੇ ਨਾਲ ਵੀ ਖਾਂਸੀ ਆਪਣੇ ਠੀਕ ਹੋ ਸਕਦੀ ਹੈ ਜੀ। ਇਹਦੇ ਨਾਲ ਜੇ ਤੁਹਾਨੂੰ ਉਹਨੇ ਬ੍ਰੌਂਕਾਈਟਸ ਦੀ ਪ੍ਰੋਬਲਮ ਹੈਗੀ, ਵੀ ਤੁਹਾਡੀ ਸਾਹ ਦੀ ਨਾਲੀ ਦੇ ਵਿੱਚੋਂ ਸੋਜਾ ਜਿਹਾ ਹੈਗਾ, ਜਿਸ ਤਰ੍ਹਾਂ ਕਈ ਵਾਰੀ ਉਹਦੇ ਨਾਲ ਇਹ ਖੰਘ ਆਉਣ ਲੱਗੀ, ਹਟਦੀ ਨਹੀਂ ਹੈ, ਖੰਘ ਆਈ ਜਾਂਦੀ ਹੈਗੀ, ਉਹਦੇ ਨਾਲ ਅੰਦਰ ਕੁਛ ਹੁੰਦਾ ਨਹੀਂ, ਉਹਨੇ ਸੋਜੇ ਕਰਕੇ ਖੰਘ ਆਈ ਜਾਂਦੀ, ਉਹਦੇ ਵਿੱਚੋਂ ਤੁਸੀਂ ਸੁੰਡ, ਕਾਲੀ ਮਿਰਚਾਂ ਤੇ ਹਲਦੀ, ਇਹ 3 ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ, ਤੇ ਇਹਦਾ ਅੱਧਾ ਚਮਚਾ ਕੋਸੇ ਪਾਣੀ ਨਾਲ ਤੁਸੀਂ ਲੈ ਲਿਆ ਕਰੋ, ਇਹਦੇ ਨਾਲ ਵੀ ਥੋੜੀ ਉਹਨੇ ਖਾਂਸੀ ਜਿਹੜੀ ਬ੍ਰੌਂਕਾਈਟਸ ਦੀ, ਇਹ ਵੀ ਅਜਮਾਇਆ ਵਾ ਨੁਕਸਾ ਜੀ, ਇਹ ਵੀ ਬਹੁਤ ਵਧੀਆ ਚੀਜ਼ ਹੈਗੀ। ਅੱਛਾ, ਫਿਰ ਤੁਸੀਂ ਅੰਗੂਰ ਜ਼ਿਆਦਾ ਯੂਜ਼ ਕਰ ਲਿਆ ਕਰੋ, ਅੰਗੂਰਾਂ ਦਾ ਜੂਸ ਪੀ ਲਿਆ ਕਰੋ, ਨਹੀਂ ਤਾਂ ਉਹ ਵੀ ਖਾਂਸੀ ਵਾਸਤੇ ਵਧੀਆ ਚੀਜ਼ ਰਹਿੰਦਾ ਹੈਗਾ। ਅੱਛਾ ਜੀ, ਫਿਰ ਇਹ ਨਜ਼ਰ ਤੇਜ਼ ਵਾਸਤੇ ਪੁੱਛੇ, ਨਜ਼ਰ ਤੇਜ਼ ਨੂੰ ਇਹਦਾ ਤੁਸੀਂ ਆਪਣੇ ਔਲੇ, ਜੇ ਤੁਹਾਨੂੰ ਇੱਥੇ ਜਿਵੇਂ ਹਰੇ ਔਲੇ ਹੁੰਦੇ, ਉਹਨਾਂ ਦਾ ਤੁਸੀਂ ਆਪਣੇ ਉਹਨਾਂ ਨੂੰ ਕੱਦੂਕਸ ਕਰਕੇ ਤੇ ਉਹਦੇ ਵਿੱਚੋਂ ਸ਼ਹਿਦ ਮਿਲਾ ਕੇ ਥੋੜਾ ਭਾਂਡੇ ਮਾ ਪਾ ਕੇ ਧੁੱਪ ਮਾ ਰੱਖ ਦੋ ਉਹਨੂੰ, ਕੰਚ ਦੇ, ਜੇ ਤੁਹਾਨੂੰ ਕੰਚ ਦੀ ਸ਼ੀਸ਼ੀ ਮਾ ਪਾ ਕੇ, ਉਹ ਤੁਸੀਂ ਫਿਰ ਉਹਨੇ 2 ਚਮਚੇ ਖਾ ਲਿਆ ਕਰੋ, ਉਹਦੇ ਨਾਲ ਸਾਡੀ ਨਜ਼ਰ ਤੇਜ਼ ਹੋ ਜਾਂਦੀ ਜਿਹਦੇ ਨਾਲ। ਫਿਰ ਸੌਂਫ, ਬਦਾਮ, ਕੂਜਾ, ਮਿਸ਼ਰੀ, ਇਹ ਮਿਕਸ ਕਰਕੇ ਤੁਸੀਂ ਖਾ ਲਿਆ ਕਰੋ, ਚਮਚਾ 2 ਚਮਚੇ। ਫਿਰ ਗਾਜਰਾਂ ਬਹੁਤ ਵਧੀਆ ਰਹਿੰਦੀਆਂ ਹੈਗੀਆਂ, ਗਾਜਰਾਂ ਤੁਸੀਂ ਆਪਣੇ ਲੈ ਲਿਆ ਕਰੋ, ਗਾਜਰਾਂ ਦਾ ਜੂਸ ਪੀ ਲਿਆ, ਗਾਜਰਾਂ ਉਹ ਤਾਂ ਨਹੀਂ ਖਾ ਹੁੰਦੀਆਂ, 5-6 ਗਾਜਰਾਂ ਦਾ ਜੂਸ ਆਪਣੇ ਪੀ ਸਕਦੇ ਹਾਂ ਕਿ ਇਹਦੇ ਨਾਲ ਨਜ਼ਰ ਸਾਰੀ ਤੇਜ਼ ਹੋ ਜੂਗੀ।